ਟੈਲੈਂਟਰ ਆ ਤੇ ਉਹ ਹੁਣ ਧਮਕੀਆਂ 'ਤੇ ਆ ਗਿਆ ਤੇ ਗੋਲੀਆਂ ਮਾਰਨ ਦੀ ਧਮਕੀ ਦਿੰਦਾ। ਇਹਦਾ ਮਤਲਬ ਇਹਦੇ ਕੋਲ ਹਥਿਆਰ ਵਾ ਤੇ ਜੋ ਮਰਜ਼ੀ ਕਰ, ਸਰਕਾਰ ਇਹਨੂੰ ਕੋਈ ਪਾਬੰਦੀ ਨਹੀਂ ਲਾਉਂਦੀ। ਮੈਂ ਇਹਨੂੰ ਫੇਲ ਕਰ ਦੂੰਗਾ, ਤੂੰ ਫੇਲ 30 ਗਾਣੇ ਵਿੱਚ ਦੁਬਾਰਾ ਗਾਣਾ ਕਰਨ ਦਾ ਮੌਕਾ ਨਹੀਂ ਦਊਂਗਾ। ਇੱਕ ਵਾਰੀ ਚੈਲੰਜ ਤਾਂ ਕਹਿੰਦੇ ਜੱਟ ਦਾ ਪੁੱਤ ਹੈਗਾ, ਤੇ ਇਹ ਜੱਟ ਦਾ ਪੁੱਤ ਨਹੀਂ ਹੈਗਾ। ਇਸ ਤਰ੍ਹਾਂ ਮੈਂ ਉਦੋਂ ਤੱਕ ਹੀ ਆ ਜੀ, ਮੇਰੇ ਕੋਲ ਕੋਈ ਨਹੀਂ ਗਾ ਜੀ। ਜੇ ਕੱਲ੍ਹ ਨੂੰ ਮੈਨੂੰ ਕੁਛ ਹੋ ਜਾਏ ਤਾਂ ਸਿੱਧੂ ਮੂਸੇਵਾਲਾ ਜ਼ਿੰਮੇਦਾਰ ਆ। ਜੇ ਆਪਣਾ ਦੇਸ਼ ਆ ਤੇ ਇਨਸਾਫ ਮਿਲਣਾ ਚਾਹੀਦਾ ਜੀ। ਇਹ ਤਾਂ ਨਹੀਂ ਜਿਹੜਾ ਮਰਜ਼ੀ ਗੋਲੀ ਇੱਕ ਗੱਲ ਪਰ ਤੂੰ ਖਾਦਾ ਇਹ ਤਾਂ ਦੇਸ਼ ਨਹੀਂ। ਇੱਕ ਗੱਲ 'ਚ ਤੁਸੀਂ ਕਿਹਾ ਸੀ ਮੈਂ ਬਹੁਤ ਦਲੇਰ ਆ, ਮੈਂ ਰੋਂਦਾ ਨਹੀਂ ਹੈਗਾ। ਹੁਣ ਦੁਬਾਰਾ ਫੇਰ ਅੱਜ ਇੱਥੇ ਰੋਣ ਲੱਗ ਗਏ। ਸਰ ਮੈਂ ਗਾਣਾ ਕੀਤਾ ਸੀਗਾ ਜੀ, ਮੇਰਾ ਮਤਲਬ ਇਹ ਨਹੀਂ ਸੀਗਾ ਕਿ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰਨ ਦਾ ਜਾਂ ਕੋਈ ਗੱਲ। ਮੈਂ ਉਹਦੇ ਬਰਾਬਰ ਨਹੀਂ ਕਰ ਸਕਦਾ। ਚਲੋ ਮੈਂ ਦੇਖਦੇ ਗਾਣਾ ਗਾਇਆ, ਉਸ ਗਾਣੇ ਨੇ ਇੰਨੀਆਂ ਧਮਕੀਆਂ ਦੇ ਦਿੱਤੀਆਂ, ਗੋਲੀਆਂ ਮਾਰ ਦਾਂਗੇ, ਪਿਸਤੌਲਾਂ ਮਾਰ ਦਾਂਗੇ। ਹਰ ਇੱਕ ਬੰਦੇ को ਫੋਨ ਕਰਵਾਉਂਦੇ, ਇੱਕ ਬੰਦੇ को ਉਹਦੇ ਘਰ ਦਾ ਬੰਦੇ ਮੇਰੇ ਘਰ ਤੱਕ ਪਹੁੰਚ ਕੇ ਫੈਮਿਲੀ ਕੌਣ ਕਰਵਾ ਰਿਹਾ ਸੀ? ਕੌਣ ਹੈ? ਸਿੱਧੂ ਮੂਸੇਵਾਲਾ ਕਰਵਾ ਰਿਹਾ ਜੀ। ਮੇਰੀ ਦੇਵੀਤਰਾਮ ਜਲੰਧਰ ਦੇਵੀਤਰਾਮ ਮੰਦਿਰ ਦੇ ਬੈਕ ਸਾਈਡ ਤੇ ਜਾਓ, ਮੇਰਾ ਘਰ ਵਾ ਉੱਥੇ। ਮੈਂ ਕਿਰਾਣੇ ਦੀ ਦੁਕਾਨ ਛੋਟੀ ਪਾਈ ਆ, ਸਬਜ਼ੀ ਦਾ ਕੰਮ ਕਰਦਾ। ਮੈਂ ਮੰਡੀੋਂ ਲੈ ਕੇ ਵੇਚਦਾ ਸਬਜ਼ੀ, ਛੋਟਾ ਮੋਟਾ ਆਪਣਾ ਕੰਮ। ਆਪਾਂ ਇੰਨੇ ਲੈਵਲ 'ਚ ਨਹੀਂ ਹੈਗਾ, ਉਹਦੇ ਕੋਲ ਪੈਸੇ ਵੀ ਹੈਗੇ, 4 ਹਥਿਆਰ ਵੀ, ਸਾਰਾ ਕੁਝ ਬੋਲਦਾ। ਇਹਦਾ ਮਤਲਬ ਉਹਦੀ ਬਦਮਾਸ਼ੀ ਬੋਲਦੀ। ਸਰਕਾਰ ਪਤਾ ਨਹੀਂ ਕਿਉਂ ਚੁੱਪ ਆ, ਮੈਨੂੰ ਨਹੀਂ ਸਮਝ ਆਈ। ਮੈਂ ਗਾਣਾ ਕੱਢਿਆ, ਗਾਣੇ ਦਾ ਜਵਾਬ ਤੂੰ ਮੈਨੂੰ ਗਾਣੇ ਦੇ। ਇਹਦਾ ਫਰਜ਼ ਕੀ ਬੰਦਾ ਬਗਾਨੇ ਬੰਦਿਆਂ ਕੋਲ ਫੋਨ ਕਰਵਾਉਣੇ। ਮੇਰੀ ਮਾਂ ਭੈਣ ਦੀ ਨੇ ਇੱਜ਼ਤ ਦਿੱਤੀ। ਮੈਂ ਅਦਾਲਤ 'ਚ ਵੀਡੀਓ ਪੇਸ਼ ਕਰੂੰਗਾ ਜੀ। ਹੁਣ ਮੈਂ ਕਾਨੂੰਨੀ ਕਾਰਵਾਈ ਆਪਣੀ ਪੂਰੀ ਕਰੂੰਗਾ ਜਿੱਦਾਂ ਵੀ ਹੋ ਸਕਿਆ। ਮੈਂ ਹੁਣ ਡਰਨਾ ਨਹੀਂ ਹੈਗਾ। ਮਾਰ ਤੇ ਦੇਣਾ ਇਹਨੇ, ਅੱਜ ਹੀ ਮਾਰ ਦੇ ਚਾਹੇ ਕੱਲ੍ਹ ਮਾਰ ਦੇਵੇ, ਹੁਣ ਮਾਰਨ ਤੋਂ ਡਰਨਾ ਕੀ ਕਰੀਏ? ਜੇ ਸਿੱਧੂ ਮੂਸੇਵਾਲਾ ਤੇ ਹੁਣ ਡਰ ਜੀਏ, ਕੋ ਡਰ ਕੇ ਭਾਜੀਏ। ਆਪਾਂ ਨੂੰ ਕੋਈ ਡਰਨਾ ਨਹੀਂ। ਆਪਾਂ ਸਰਕਾਰ ਤੋਂ ਇਨਸਾਫ ਮੰਗਣਾ, ਜੋ ਕਰਨਾ ਪਿਆ ਮੈਨੂੰ ਕਰੂੰਗਾ। ਹੁਣ ਮੈਂ ਨਹੀਂ ਡਰਦਾ। ਮੈਂ ਇਹ ਦੇਖੋ, ਇਹਦੇ ਫੈਨ ਇਹਦੇ ਨਾਲ ਪਿਆਰ ਕਰਦੇ, ਮੈਂ ਉਹਦੇ ਫੈਨਾਂ ਨਾਲ ਕੋਈ ਲੜਾਈ ਨਹੀਂ ਮੇਰੀ, ਠੀਕ ਆ। ਉਹਨੂੰ ਰੱਬ ਮੰਨਦੇ, ਉਹਦੇ ਦਿਲ 'ਚ ਫੋਟੋ ਲੱਗੀ ਆ, ਆਪਾਂ ਮੰਨ ਜਾਂਦੇ ਵੀ ਚਲੋ ਆਪਣਾ ਕੋਈ ਲੈਣਾ ਦੇਣਾ। ਪਰ ਜਿਹੜੀ ਗੱਲ ਵਾ, ਤੂੰ ਗਾਣੇ ਦਾ ਜਵਾਬ ਗਾਣੇ ਦੇ, ਤੂੰ ਆਪਣੇ ਬੰਦਿਆਂ ਨੂੰ ਫੋਨ ਕਰਵਾ ਕੇ ਸਾਨੂੰ ਧਮਕੀਆਂ ਦਿਵਾਉਣ ਡਿਆ। ਕਾਹਦੇ ਵਾਸਤੇ ਦਿਵਾਉਣ ਡਿਆ? ਧਮਕੀ ਦਿੱਤੀ ਗਈ? ਮਾਰਨ ਦੀ ਆ ਜੀ, ਗੋਲੀਆਂ ਮਾਰ ਦਾਂਗੇ, ਘਰੋਂ ਚੱਕ ਕੇ ਲੈ ਜਾਵਾਂਗੇ, ਬੋਰੀ 'ਚ ਪਾ ਕੇ ਚੱਕ ਕੇ ਲੈ ਜਾਵਾਂਗੇ। ਮੋਬਾਈਲ ਤੇ ਆਈਏ ਕਿੱਦਾਂ? ਮੋਬਾਈਲਾਂ ਤੇ ਵੀ ਆਈਆਂ, ਤੇ ਮੈਂ ਹੁਣ ਉਹਨਾਂ ਬੰਦਿਆਂ ਦੇ ਨਾਮ ਹੀ ਨਹੀਂ ਦੱਸ ਸਕਦਾ ਕਿਉਂਕਿ ਬੰਦੇ ਬੜੇ। ਕਿਸ ਗਾਣੇ ਤੇ ਉਹ ਭੜਕੇ ਆ? ਕੀ ਉਹਦਾ ਬੋਲ ਕੀ ਆ? ਕੀ ਗੱਲ? ਨੀਟੂ ਸ਼ਟਰ ਆਫੀਸ਼ੀਅਲ ਚੈਨਲ ਮਜ਼ਾਕ ਹੈ ਬਈ, ਮਜ਼ਾਕ ਹੈ। YouTube ਦੇ ਉੱਤੇ ਭਰ ਦੋ ਨੀਟੂ ਸ਼ਟਰ ਆਫੀਸ਼ੀਅਲ ਜਿਹੜਾ ਗਾਣਾ ਵਾ। ਸਿਰ ਉਹਦਾ ਕੋਈ ਕੁਛ ਨਹੀਂ। ਆਪੀ ਉਹਨੇ ਲੋਕਾਂ ਨੂੰ ਕਿਹਾ ਕਿ 1.5 ਲੱਖ ਕਲਾਕਾਰ ਨੂੰ ਕਿਹਾ ਇੰਡਸਟਰੀ ਵਿੱਚ ਤੁਹਾਡਾ ਪ੍ਰਾਹੁਣਾ ਆ ਗਿਆ। ਪ੍ਰਾਹੁਣੇ ਦਾ ਮਤਲਬ ਸਾਡਾ ਜੀਜਾ ਆ ਗਿਆ। ਕੋਈ ਇਹਨੇ ਰਿਪਲਾਈ ਨਹੀਂ ਕਿਸੇ ਨੇ ਕੀਤਾ। ਜੇ ਰਿਪਲਾਈ ਕਰਨ ਲੱਗੇ ਆਪ ਹੀ ਕਹਿੰਦਾ ਡੇਟ ਪਾਓ, ਆਪਣੀ ਜ਼ੁਬਾਨ ਤੋਂ ਆਪ ਮੁੱਕਰਦਾ। ਇਹ ਅਸਲੀ ਜੱਟ ਦਾ ਪੁੱਤ ਨਹੀਂ ਹੈਗਾ। ਜੱਟ ਦੇ ਪੁੱਤ ਉਹ ਆ ਜਿਹੜੇ ਦਿੱਲੀ ਬੈਠੇ, ਜਿਹੜੇ ਲੜ ਰਹੇ, ਹਾਲਾਤ ਨਾਲ ਲੜ ਰਹੇ ਆ। ਅਸਲੀ ਏਜੰਟ ਉਹ ਆ। ਅਸੀਂ ਕੁਛ ਨਹੀਂ ਹੈਗੇ, ਅਸੀਂ ਕੁਛ ਵੀ ਜ਼ੀਰੋ ਆ। ਅਸੀਂ ਜੇ ਗੱਲ ਕੀਤੀ ਜੇ ਫੌਜੀ ਬੰਦੇ ਗ੍ਰੇਟ ਵਾ, ਡਾਕਟਰਾਂ ਦੀ ਟੀਮ, ਹੋਰ ਸਾਰੇ ਬਾਕੀ ਸਹੀ ਆ। ਆਪਾਂ ਜਿਹੜੇ ਵੀਡੀਓ ਬਣਾਉਂਦੇ ਸਾਰੇ ਝੂਠਾ, ਸਾਰੇ ਫੇਕ ਆ ਜੀ। ਜਿਹੜੀ ਗੱਲ ਅਸਲੀ ਆ, ਇਹ ਧਮਕੀਆਂ ਨਹੀਂ ਦਵਾਉਣੀ ਚਾਹੀਦੀਆਂ। ਇਹਨੂੰ ਜਵਾਬ ਗਾਣਾ ਦੇ ਦੇਣਾ ਚਾਹੀਦਾ ਜੀ। ਤੂੰ ਧਮਕੀ ਦੇ ਖਿਲਾਫ ਕੋਈ ਰਿਪੋਰਟ ਥਾਣੇ ਕੋਈ? ਅਜੇ ਕੁਝ ਨਹੀਂ ਕੀਤਾ। ਮੇਰੇ ਘਰ ਦੇ ਨਹੀਂ ਮੰਨਦੇ, ਨਿੱਕੇ ਨਿੱਕੇ ਮੇਰੇ ਬੱਚੇ ਆ ਜੀ। ਮੇਰੇ ਘਰ ਜਾ ਕੇ ਦੇਖ ਲਓ, ਮੇਰੀ ਕੁੜੀ ਬਹੁਤ ਬਿਮਾਰ ਆ, ਫਿਰ ਵੀ ਮੈਂ ਔਰ ਇੱਕ ਬੰਦੇ ਨੇ ਮੈਂ ਹੱਦ ਕਰ ਦਿੱਤੀ ਹੈ ਵੀ ਮੇਰੀ ਜਨਾਨੀ ਨੂੰ ਇੰਨਾ ਬੁਰਾ ਭਲਾ ਗਿਆ ਨਾ, ਉਸ ਬੰਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹ ਸਭ ਸਿੱਧੂ ਮੂਸੇਵਾਲਾ ਕਰਾ ਰਿਹਾ। ਆਪ ਤੇ ਓਕੇ ਨਹੀਂ ਹੁੰਦਾ ਵੀ ਆਪਣੇ ਬੰਦੇ ਕੇ ਆਪਣੇ ਫੈਨ ਅੱਗੇ ਕਰਕੇ ਨਾ, ਠੀਕ ਆ। ਦੁਨੀਆ ਪਿਆਰ ਕਰਦੀ ਆ। ਅਸੀਂ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੇ ਆ। ਅਸੀਂ ਸਾਡੇ ਆਹ ਦੇਖੋ ਹਜੇ ਵੀ ਜੇ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਮੇਰੇ ਕੋਲ ਹਜੇ ਵੀ ਉਹਦੇ ਗਾਣੇ ਪਏ ਆ। ਮੈਂ ਗਾਣੇ ਉਹਦੇ ਸੁਣਦਾ, ਮੈਂ ਸੁਣਦਾ। ਇਸ ਤਰ੍ਹਾਂ ਦੇ ਕਮੈਂਟਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਔਰ ਬੱਬੂ ਮਾਨ ਦੇ ਵੀ ਬਹੁਤ ਸਾਰੇ ਫੋਲੋਅਰਸ ਗਲਤ ਲਿਖਦੇ ਆ। ਦੇਖੋ ਆਪਣਾ ਬੱਬੂ ਮਾਨ ਨਾਲ ਵੀ ਕੋਈ ਰੋਲਾ ਨਹੀਂ, ਸਿਰਫ ਆਪਣਾ ਦੇਖੋ ਇਨਸਾਫ ਚਾਹੀਦਾ ਆਪਾਂ ਨੂੰ। ਹੁਣ ਚਾਹੇ ਜਿੱਥੇ ਤੱਕ ਮਰਜ਼ੀ ਜਾਣਾ ਪਵੇ, ਚਾਹੇ ਜੋ ਮਰਜ਼ੀ ਮਾਰ ਦੇ ਦੇਣਾ ਹੀ ਇਹਨੇ ਕਿਹਾ ਮੈਂ ਗੋਲੀ ਮਾਰ ਦੇਣੀ ਹੈ ਤੇ ਮਾਰ ਦੇ ਯਾਰ। ਤੂੰ ਵੱਡਾ ਬੰਦਾ, ਤੇਰੇ ਕੋਲ 4 ਪੈਸੇ ਆ, ਤੇਰੇ ਕੋਲ ਗੱਡੀਆਂ ਵਾ, ਤੇਰੇ ਕੋਲ ਬੰਦੇ ਆ, ਤੇਰੇ ਕੋਲ ਸਾਰਾ ਕੁਛ ਆ, ਸਾਰਾ ਕੁਛ ਤੇਰੇ ਕੋਲ ਪਿਆ ਵਾ। ਤੂੰ ਮਰਵਾ ਸਕਦਾ ਬੰਦੇ। ਤੂੰ ਸਾਨੂੰ ਧਮਕੀਆਂ ਵੀ ਦਵਾਸਦਾ। ਖੁੱਲ੍ਹੇਆਮ ਚੈਲੰਜ ਕੀਤਾ ਇਸ ਬੰਦੇ ਨੇ। ਮੂਸੇਵਾਲੇ ਨੇ ਸਿੱਧੀ ਤੁਹਾਨੂੰ ਕੋਈ ਧਮਕੀ ਤਾਂ ਨਹੀਂ ਦਿੱਤੀ ਅਜੇ ਤੱਕ? ਸਿੱਧੀ ਧਮਕੀ ਹੈ ਜੀ, ਆਪਾਂ ਦੀ ਧਮਕੀ ਨੂੰ ਮਨਜ਼ੂਰ ਕਰ ਲਿਆ। ਪਰ ਇਹ ਤੇ ਤੂੰ ਆਪ ਹੀ ਸਾਨੂੰ ਕਹਿੰਦਾ ਡੇਟ ਪਾਓ। ਜੇ ਅੱਜ ਅਸੀਂ ਡੇਟ ਪਾਉਣ ਤੇ ਆ ਗਏ ਆ ਤੇ ਫਿਰ ਤੂੰ ਕਿਉਂ ਦੌੜਦਾ? ਹੁਣ ਤੂੰ ਸਾਹਮਣੇ ਖੜਾ ਹੋ, ਤੂੰ ਕਹਿ ਵੀ ਹਾਂ ਵੀ ਆਪਣੇ ਫੈਨਾਂ ਨੂੰ ਕਹਿ ਫੋਨ ਨਹੀਂ ਕਹਿੰਦੇ ਕਰਨਾ ਜਿਹੜਾ ਮੈਨੂੰ ਪਿਆਰ ਕਰਦਾ। ਮੈਂ ਇਸ ਗਾਣੇ ਨੂੰ ਔਰ ਉਹਦੇ ਫੈਨ ਵੀ ਇੰਨੀ ਗੱਲ ਕਹਿਣ ਵੀ ਉਸਤਾਦ ਜੀ ਤੁਸੀਂ ਇਹਨੂੰ ਗਾਣੇ ਦਾ ਜਵਾਬ ਗਾਣੇ ਦਿਓ। ਤੇ ਧਮਕੀਆਂ ਦੀਆਂ ਗਾਲਾਂ ਨਾਲ ਨਹੀਂ ਦੇਣਾ, ਅਸੀਂ ਕਿਰਪਾਨਾਂ ਨਾਲ ਨਹੀਂ ਦੇਣਾ, ਤਲਵਾਰਾਂ ਨਾਲ ਨਹੀਂ ਦੇਣਾ। ਇਸ ਬੰਦੇ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ। ਹਾਂ ਇੱਕ ਗਾਣਾ ਆਇਆ, 30 ਗਾਣੇ ਮੇਰੇ ਬਾਕੀ ਪਏ। 30 ਗਾਣੇ ਆਏ ਤੇ ਬਸ ਸਾਰਾ ਪੂਰਾ ਇੰਡਸਟਰੀ ਲਾ ਦੂੰਗਾ ਮੈਂ। ਇੱਕ ਘੰਟੇ ਵਿੱਚ ਮੈਂ ਤੇ 250-300 ਗਾਣਾ ਲਿਖ ਦਿੰਦਾ। ਜਿਹੜਾ ਮਰਜ਼ੀ ਨਾਮ ਹੋ, ਜਿਹੜੇ ਮਰਜ਼ੀ ਨਾਮ ਤੇ ਚੱਲਦਾ ਗਾਣਾ ਇੱਦਾਂ ਕਰ ਦਿੱਤਾ। ਪਰ ਇਹ ਬੰਦੇ ਨੇ ਧਮਕੀਆਂ ਦਵਾ ਕੇ ਨਾ ਅੱਜ ਮੈਨੂੰ ਬਿਲਕੁਲ ਲਗਾਵ ਕਰ ਦਿੱਤਾ।
ਕੁਛ ਨਹੀਂ ਕਰਨ ਜੋਗਾ ਛੱਡਿਆ ਇਹਨੇ ਮੇਰੇ ਹੁਣ ਦਿਮਾਗ 24 ਘੰਟੇ ਸਿੱਧੂ ਮੂਸੇ ਵਾਲੇ ਮਾਰਦੇ ਭਰਾਵਾ ਗੋਲੀ ਮਾਰਦੇ ਮੇਰੇ ਬੱਚਿਆਂ ਨੂੰ ਵੀ ਮਾਰਦੇ ਤੇ ਮੈਨੂੰ ਵੀ ਮਾਰਦੇ ਸਿਆਪਾ ਖਤਮ ਕਰ ਲਾ ਸਾਡਾ ਘਰ ਸਾਂਭ ਲਾ ਕੇ ਇੱਕ ਮਰਦੇ ਚਲਾ ਗਿਆ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਸਬਜ਼ੀ ਦੁਕਾਨ ਸਾਡੀ ਸਾਂਭ ਲਾ ਸਾਰਾ ਕੁਛ ਸਾਡਾ ਸਾਂਭ ਲਾ ਸਾਨੂੰ ਵੀ ਮਾਰ ਦੇ ਤੂੰ ਮਾਰ ਸਕਦਾ ਤੇਰੇ ਕੋਲ ਹਥਿਆਰ ਆ ਸਾਰਾ ਕੁਛ ਹੈਗਾ ਤੇਰੇ ਕੋਲ ਆਪਾਂ ਹੁਣ ਸਰਕਾਰ ਕੋਲ ਜਾਵਾਂਗੇ ਜੀ ਸਰਕਾਰ ਕੋਲ ਮੰਗ ਕਰਾਂਗੇ ਦੇਖੋ ਕੀ ਸਰਕਾਰ ਫੈਸਲਾ ਕਰਦੀ ਹੈ ਆਪਾਂ ਜਾਵਾਂਗੇ ਹੁਣ ਨਹੀਂ ਪਿੱਛੇ ਹਟਾਂਗੇ ਜੋ ਮਰਜ਼ੀ ਕਰ ਲਵੇ ਪਰ ਇੱਕ ਬੰਦੇ ਨੇ ਮੇਰੀ ਮਾਂ ਭੈਣ ਮੇਰੀ ਧੀ ਤੱਕ ਨੌਲ ਦਿੱਤੀ ਉਹਨੇ ਇੱਥੇ ਤੱਕ ਮੇਰੀ ਸਾਲਿਹਾ ਨੂੰ ਗਿਆ ਗਲਤ ਮੇਰੇ ਬੱਚੇ ਭੁੱਖੇ ਮਰਦੇ ਪਏ ਸੀ ਮੇਰੇ ਸਾਲਿਹਾ ਨੇ ਇੱਥੇ ਸਾਨੂੰ ਲੁਧਿਆਣੇ ਬੁਲਾਇਆ ਸਾਨੂੰ ਖਾਣ ਰੋਟੀ ਦਿੱਤੀ ਸਾਡੇ ਬੱਚੇ ਪੜ੍ਹਾਏ ਉਹ ਸਾਡੇ ਪੈਰਾਂ 'ਤੇ ਸਟੈਂਡ ਹੋ ਗਏ ਹੁਣ ਸਾਨੂੰ ਥੋੜ੍ਹੇ ਪੈਸੇ ਦਿੱਤੇ ਕਿ ਆਪਣੇ ਘਰ ਜਾਓ ਦੁਕਾਨ ਖੋਲ੍ਹੋ ਆਪਣਾ ਕੰਮ ਚਲਾਓ ਉਹਦਾ ਵਿਚਾਰਾ ਉਹਦਾ ਨਾਂ ਵੀ ਇਹਨਾਂ ਨੇ ਬਦਨਾਮ ਕਰ ਦਿੱਤਾ ਸਾਲਿਆਂ ਨੇ ਇਹਨਾਂ ਨੇ ਬੇੜਾ ਗਰਕ ਕਰਦਾ ਮੈਨੂੰ ਖਤਮ ਕਰ ਦਿੱਤਾ ਇਹਨਾਂ ਨੇ ਹੁਣ ਮਾਵਾਂ ਭੈਣਾਂ ਦੀਆਂ ਮੇਰੇ ਗਾਲਾਂ ਪਾ ਕੇ ਮੈਨੂੰ ਜੇ ਕੋਈ ਗੱਲ ਸੀ ਮੈਨੂੰ ਗਾਣੇ ਦੀ ਡੇਟ ਪਾ ਜਿਹੜਾ ਮਰਜ਼ੀ ਪਾ ਲਵੇ ਯਾਰ ਮੈਂ ਸਾਰਿਆਂ ਦੀ ਜਿੰਨੇ ਕਲਾਕਾਰ ਆ ਮੈਂ ਸਾਰਿਆਂ ਦੇ ਪੈਰਾਂ ਦੀ ਧੂਲ ਆ ਪਰ ਜੇ ਇਹ ਦਮ ਰੱਖਦੇ ਮਾਂ ਦਾ ਦੁੱਧ ਪੀਤਾ ਇਹਨਾਂ ਨੇ ਡੇਟ ਪਾਓ ਮੈਨੂੰ ਜਿਹੜਾ ਮਰਜ਼ੀ ਪਾ ਲਵੇ ਅੱਜ ਮੈਂ ਇੱਥੇ ਖੜਾ ਹੋ ਕਹਿੰਦਾ ਜਿਹੜਾ ਮਰਜ਼ੀ ਪਾ ਲਵੇ ਕਿਉਂਕਿ ਇਹਨਾਂ ਕੋਲ ਦਮ ਨਹੀਂ ਗਾ ਜਿਹੜੇ ਸਟੂਡੀਓ ਵਾਲੇ ਬੰਦੇ ਆ ਉਹੀ ਸਾਨੂੰ ਕਲਾਕਾਰ ਬਣਾਉਂਦੇ ਜਿਹੜੇ ਸਾਡੇ ਗਾਣੇ ਪਾਉਂਦੇ ਉਹ ਜਿਹੜਾ ਤੁਸੀਂ ਇੱਦਾਂ ਕਰੋ ਤੁਸੀਂ 15000 ਰੁਪਏ ਮੰਨਦੇ ਹੋ ਜਿਹੜਾ ਬੰਦਾ ਕਲਾਕਾਰ ਬਣਨਾ ਹੁੰਦਾ ਸੁਪਰਸਟਾਰ ਬਣਨਾ ਚਾਹੁੰਦਾ ਮੈਨੂੰ ਆ ਕੇ ਮਿਲੋ ਮੈਂ ਉਹਨੂੰ ਸੁਪਰਸਟਾਰ ਰਾਤੋਂ ਰਾਤ ਬਣਾ ਦੂੰਗਾ 15000 ਰੁਪਏ ਤੋਂ ਮੈਨੂੰ ਮੈਂ ਜਿਹਦੇ ਖਿਲਾਫ ਕਹੂੰਗਾ ਉਹਦੇ ਖਿਲਾਫ ਗਾਣਾ ਕੱਢੂੰਗਾ ਤੇ ਮੈਂ ਆਪਣਾ ਟੈਲੈਂਟ ਤੂੰ ਤਾਂ ਆਪਣੇ ਟੈਲੈਂਟ ਦਿਖਾ ਤੂੰ ਟੈਲੈਂਟ ਦਿਖਾਣ ਦੇ ਤੂੰ ਲੋਕਾਂ ਕੋਲ ਫੋਨ ਕਰਾ ਕਿ ਧਮਕੀਆਂ ਇਹ ਥੋੜੀ ਹੁਣ ਸਾਰੀ ਦਿਹਾੜੀ ਮੈਂ ਫੋਨ ਬੰਦ ਕਰਕੇ ਕੀ ਕਰਾਂ ਮੈਂ ਬੜਾ ਪਰੇਸ਼ਾਨ ਹੋ ਗਿਆ ਕਿ ਯਾਰ ਮੈਂ ਕਰਾਂ ਕੀ ਯਾਰ ਮੈਂ ਕੀ ਕਰ ਦਿੱਤਾ ਇਤਨਾ ਗੁਨਾਹ ਕਰਤਾ ਨੀਟੂ ਜੀ ਇਹ ਗੱਲਾਂ ਸਾਰੀਆਂ ਸੁਰਖੀਆਂ ਚ ਆਉਣ ਵਾਲੀਆਂ ਤਾਂ ਨਹੀਂ ਕਿ ਸੁਰਖੀਆਂ ਨਹੀਂ ਭਾਈ ਸੁਰਖੀਆਂ ਇਹ ਮੇਰਾ ਗਾਣਾ ਸੁਣ ਲਓ ਅਗਲਾ ਗਾਣਾ ਦੂਜਾ ਮੇਰਾ ਉਸ ਨੂੰ ਵੀ ਖਤਰਨਾਕ ਲਿਖਿਆ ਦੂਜਾ ਗਾਣਾ ਆਉਂਦੀ ਜਿਹੜਾ ਸਾਰੇ ਹਿਲਾ ਦੂੰਗਾ ਕਲਾਕਾਰ ਜਿੰਨੇ ਵੀ ਇਹ ਤੋਂ ਜੱਟ ਜਿਹੜਾ ਹਵਾਈ ਫਿਰਦੇ ਪਏ ਸਾਰੇ ਆਪਣੇ ਫੈਨਾਂ ਨੂੰ ਮਿਲਣਗੇ ਸਾਰੇ ਆਪਣੇ ਫੈਨਾਂ ਨੂੰ ਮਿਲਣਗੇ ਮੈਂ ਦੇਖੋ ਮੇਰਾ ਗਾਣਾ ਸੁਣ ਲਓ ਮੈਂ ਉਹ 'ਚ ਗਲਤ ਨਹੀਂ ਕੁਛ ਕਿਹਾ ਜੇ ਮੈਂ ਉੱਥੇ ਗਲਤ ਕਿਹਾ ਮੈਨੂੰ ਜੁੱਤੀਆਂ ਮਾਰ ਲਓ ਉਹੀ ਗਾਣਾ ਜਿਹੜੇ ਗਾਣੇ ਤੇ ਵਿਵਾਦ ਹੋਇਆ ਉਹਦੀਆਂ 4 ਲਾਈਨਾਂ ਕੀ ਨੇ ਉਹ ਦੱਸ ਸਕਦੇ ਹੋ ਹਾਂ ਇੱਦਾਂ ਵੀ ਉਹ ਗਾ ਕੇ ਦੱਸ ਦਿਓ ਜਾਏ ਇਹਦਾ ਚਾਹ ਦੇ ਨਾਲ ਤੁਸੀਂ ਖਾਦਾ ਕਦੀ ਕੇਲਾ ਇੱਕ ਕਿਸੇ ਤੁਹਾਨੂੰ ਦਿੱਤਾ ਕਦੀ ਢੇਲਾ ਈਵਨ ਦੇ ਵਿੱਚ ਪੈਂਦਾ ਘੁਟਾਲਾ ਤੇ 59 11 ਤੇ ਹੋ ਗਏ ਨਾ ਢਿੱਲੇ ਸਿੱਧੂ ਮੂਸੇ ਵਾਲਾ ਇਦਾਂ ਮਤਲਬ ਉਹ ਨਾਂ ਨਹੀਂ ਲਿਆਉਂਦਾ ਉੱਦਾਂ ਅਸੀਂ ਕਿਹਾ ਇੰਡਸਟਰੀ ਦੇ ਵਿੱਚ ਸੰਜੇ ਦੱਤ ਤੇ ਬੱਬੂ ਮਾਨ ਦੋਨੇ ਇਦਾਂ ਇਕੱਠੇ ਆ ਇਦਾਂ ਗੱਲ ਗਈ ਹੋਰ ਗੱਲ ਕੁਛ ਨਹੀਂ ਕਹੀ ਆਪਾਂ ਨਾ ਨੂੰ ਗਾਲ ਕੱਢੀ ਤੂੰ ਵੀ ਗਾਣੇ ਗਾਣਾ ਹਥਿਆਰਾਂ ਦੇ ਨੇ ਗਾਣੇ ਤੇਰੇ ਤੇ ਕਿਸੇ ਨੇ ਕੇਸ ਨਹੀਂ ਕੀਤਾ ਤੇਰੇ ਤੇ ਕਿਸੇ ਨੇ ਕੁਛ ਨਹੀਂ ਕਿਹਾ ਆਪਾਂ ਇੰਨੀ ਗੱਲ ਕਹਿੰਦੇ ਵੀ 1.5 ਲੱਖ ਕਲਾਕਾਰ ਸੀ ਤੂੰ 1.5 ਲੱਖ ਨੂੰ ਕਿਹਾ ਵੀ ਮੈਂ ਤੁਹਾਡਾ ਪ੍ਰਾਹੁਣਾ ਉਹ ਡੁੱਬ ਕੇ ਮਰ ਜਾਣ ਵੀ ਤੈਨੂੰ ਆਪਣਾ ਜੀਜਾ ਬਣਾ ਕੇ ਮੈਂ ਨਹੀਂ ਬਣਾ ਸਕਦਾ ਤੂੰ ਯਾਰ ਮੇਰੇ ਨਾਲ ਤੁਸੀਂ ਕਿਹਾ 15000 ਰੁਪਏ ਦੇ ਵਿੱਚ ਮੈਂ ਸਾਰਾ ਕੁਝ ਹਿੱਟ ਕਰ ਦੂੰਗਾ ਕਰੋਨਾ ਮਹਾਮਾਰੀ ਦੇ ਵਿੱਚ ਵੱਡੇ ਡੁੱਬ ਗਏ ਸਿੰਗਰ ਇਸ ਟਾਈਮ ਘਰੇ ਬੈਠੇ ਆ ਕਿਵੇਂ ਕਿਦੋਂ ਕਰੋਗੇ ਤੁਸੀਂ ਦੇਖੋ ਮੇਰੀ ਗੱਲ ਸੁਣੋ ਜਿਹੜਾ ਵੀ ਜੇ ਤਾਂ ਆਪਣੀ ਲਿਖਤ ਤੇ ਦਮ ਆ ਜੀ ਜੇ ਡਾਕਟਰ ਬਾਬਾ ਅੰਬੇਦਕਰ ਸਾਹਿਬ ਦੀ ਕਲਮ 'ਚ ਦਮ ਸੀਗਾ ਉਹਨਾਂ ਨੇ ਹਿੰਦੁਸਤਾਨ ਬਦਲਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਵੀ ਉਹਨਾਂ ਦੇ ਰਾਹ ਨਹੀਂ ਚੱਲ ਸਕਦੇ ਆਪਾਂ ਗਾਣੇ ਗਾ ਸਕਦੇ ਉਹਨਾਂ ਦੇ ਗਾਣੇ ਇਤਿਹਾਸ ਦੁਹਰਾ ਸਕਦੇ ਆਪਾਂ ਆਪਣਾ ਹੋਰ ਕੋਈ ਮਕਸਦ ਨਹੀਂਗਾ ਸਿਰਫ ਆਪਣਾ ਮਕਸਦ ਰੋਟੀ ਦਾ ਸਾਡੇ ਨਿਕਲ ਕੇ ਬੱਚੇ ਆ ਸਾਡੇ ਬੱਚਿਆਂ ਨੂੰ ਰੋਟੀ ਮਿਲਣੀ ਚਾਹੀਦੀ ਹੈ ਉਹ ਸਾਡਾ ਕੋਈ ਮਕਸਦ ਨਹੀਂ